टीवी 84 देख रहे सारे दर्शकों का स्वागत है। मैं हरप्रीत कौर ते बुलेटिन की शुरुआत करते हैं हेडलाइंस ਦੇ ਨਾਲ। ਲੋਕ ਸਭਾ ਵਿੱਚ ਫੇਰ ਗੁੰਜਿਆ ਰਾਮ ਮੰਦਿਰ ਦਾ ਮੁੱਦਾ। ਪੀਐਮ ਮੋਦੀ ਨੇ ਅਯੋਧਿਆ ਵਿੱਚ ਰਾਮ ਜਨਮ ਭੂਮੀ ਨਾਲ ਸੰਬੰਧਿਤ ਟਰਸਟ ਬੰਦੀ ਦੱਸੇ ਵੇਰਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਯੋਧਿਆ ਵਿੱਚ ਐਕਵਾਇਰ ਕੀਤੀ 67 ਏਕੜ ਜ਼ਮੀਨ ਰਾਮ ਮੰਦਿਰ ਟਰਸਟ ਨੂੰ ਦਿੱਤੀ। ਸੁੰਨੀ ਵਕਫ ਬੋਰਡ ਨੂੰ 5 ਏਕੜ ਜ਼ਮੀਨ ਦੇਣ ਦੀ ਵੀ ਕਹੀ ਗੱਲ। ਦਿੱਲੀ ਚੋਣਾਂ ਵਿੱਚ ਭਗਵੰਤ ਮਾਨ ਦਾ ਦਾਅਵਾ, ਕਿਹਾ ਦਿੱਲੀ ਚੋਣਾਂ ਜਿੱਤ 2022 ਵਿੱਚ ਪੰਜਾਬ ਵਿੱਚ ਆਪ ਦੀ ਸਰਕਾਰ ਬਣਨੀ ਤੈਅ। ਕੈਪਟਨ ਅਮਰਿੰਦਰ ਸਿੰਘ ਤੇ ਵੀ ਵਿੰਨੇ ਨਿਸ਼ਾਨੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ 11 ਲੱਖ ਨੌਕਰੀਆਂ ਤੇ ਸਸਤੀ ਬਿਜਲੀ ਦੇਣ ਦੇ ਦਾਅਵੇ ਨੂੰ ਲੋਕ ਇਨਸਾਫ ਪਾਰਟੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਦਿੱਤਾ ਹਾਸੋਹੀਣਾ ਕਰਾਰ। ਕਿਹਾ ਦਿੱਲੀ ਦੇ ਲੋਕ ਸਮਝਦਾਰ ਨੇ ਤੇ ਜਾਣਦੇ ਨੇ ਕਿ ਸੱਚਾਈ ਕੀ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਲਗਾਏ ਇਲਜ਼ਾਮਾਂ ਤੇ ਲੌਂਗੋਵਾਲ ਨੇ ਵੀ ਦਿੱਤਾ ਮੋੜਵਾਂ ਜਵਾਬ। ਕਿਹਾ ਇੱਕ ਗੁਰਸਿੱਖ ਨੂੰ ਝੂਠ ਬੋਲਣਾ ਸ਼ੋਭਾ ਨਹੀਂ ਦਿੰਦਾ। ਤੇ ਬੱਬਰ ਖਾਲਸਾ ਦੇ ਨਾਮ ਤੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਹਰਿਆਣਾ ਦੀ ਜਗਾਦਰੀ ਦੇ ਰਹਿਣ ਵਾਲੇ ਹਰਸ਼ਦੀਪ ਸਮੇਤ 3 ਨੌਜਵਾਨ ਚੜੇ ਪੁਲਿਸ ਅੜਿੱਕੇ। ਮੋਹਾਲੀ ਪੁਲਿਸ ਨੇ ਅਦਾਲਤ ਵਿੱਚ ਕੀਤਾ ਪੇਸ਼। ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ਵਿੱਚ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਲੋਕ ਸਭਾ ਵਿੱਚ ਬਜਟ ਸੈਸ਼ਨ 2020 ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿੱਚ ਰਾਮ ਜਨਮ ਭੂਮੀ ਨਾਲ ਸੰਬੰਧਿਤ ਟਰਸਟ ਬਾਰੇ ਜਾਣਕਾਰੀ ਦਿੱਤੀ। ਪੀਐਮ ਨੇ ਕਿਹਾ ਕਿ ਰਾਮ ਜਨਮ ਭੂਮੀ ਨਾਲ ਜੁੜਿਆ ਮੁੱਦਾ ਮੇਰੇ ਦਿਲ ਦੇ ਬਹੁਤ ਕਰੀਬ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਰਾਮ ਮੰਦਿਰ ਨਾਲ ਜੁੜੇ ਟਰਸਟ ਦੀ ਘੋਸ਼ਣਾ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਟਰਸਟ ਦਾ ਨਾਮ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਹੋਵੇਗਾ। ਇਹ ਸਾਰੇ ਫੈਸਲੇ ਲੈਣ ਲਈ ਸੁਤੰਤਰ ਹੋਵੇਗਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਯੋਧਿਆ ਵਿੱਚ ਐਕਵਾਇਰ ਕੀਤੀ 67 ਏਕੜ ਜ਼ਮੀਨ ਰਾਮ ਮੰਦਿਰ ਟਰਸਟ ਨੂੰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉੱਤਰ ਪ੍ਰਦੇਸ਼ ਨੇ ਅਯੋਧਿਆ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ ਅਨੁਸਾਰ ਸੁੰਨੀ ਵਕਫ ਬੋਰਡ ਨੂੰ 5 ਏਕੜ ਜ਼ਮੀਨ ਦੇਣ ਲਈ ਸਹਿਮਤੀ ਦਿੱਤੀ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਇਹ ਫੈਸਲਾ ਰਾਮ ਮੰਦਿਰ ਦੇ ਹੱਕ ਵਿੱਚ ਦਿੱਤਾ। ਇਸ ਨੇ ਸੁੰਨੀ ਵਕਫ ਬੋਰਡ ਨੂੰ 5 ਏਕੜ ਜ਼ਮੀਨ ਦੇਣ ਲਈ ਵੀ ਕਿਹਾ ਸੀ। मेरी सरकार ने सुप्रीम कोर्ट के निर्देशानुसार श्री राम जन्मस्थली पर भगवान श्री राम के भव्य मंदिर के निर्माण के लिए और इससे संबंधित अन्य विषयों के लिए एक बृहद योजना तैयार की है। सुप्रीम कोर्ट के आदेशों के अनुसार एक स्वायत्त ट्रस्ट श्री राम जन्मभूमि तीर्थ क्षेत्र, ट्रस्ट का नाम होगा श्री राम जन्मभूमि तीर्थ क्षेत्र, श्री राम जन्मभूमि तीर्थ क्षेत्र का गठन करने का प्रस्ताव पारित किया गया है। ये ट्रस्ट अयोध्या में भगवान श्री राम की जन्मस्थली पर भव्य और दिव्य श्री राम मंदिर के निर्माण और उससे संबंधित विषयों पर निर्णय लेने के लिए पूर्ण रूप से स्वतंत्र होगा। माननीय अध्यक्ष जी, माननीय सर्वोच्च अदालत के आदेश अनुसार गहन विचार विमर्श और संवाद के बाद अयोध्या में 5 एकड़ जमीन सुन्नी वक्फ बोर्ड को आवंटित करने का अनुरोध उत्तर प्रदेश सरकार से किया गया। इस पर राज्य सरकार ने भी अपनी सहमति प्रदान कर दी है। ਅਯੁੱਧਿਆ ਵਿੱਚ ਰਾਮ ਮੰਦਿਰ ਬਣਾਉਣ ਲਈ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਮਗਰੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਹਰਸਿਮਰਤ ਕੌਰ ਨੇ ਮੋਦੀ ਨੂੰ ਵਧਾਈ ਦਿੰਦਿਆਂ ਧੰਨਵਾਦ ਵੀ ਕੀਤਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੀਐਮ ਮੋਦੀ ਨੂੰ ਤੇ ਪੂਰੇ ਹਿੰਦੂ ਭਾਈਚਾਰੇ ਨੂੰ ਮੈਂ ਵਧਾਈਆਂ ਦਿੰਦੀ ਹਾਂ। ਪੀਐਮ ਮੋਦੀ ਨੇ ਸਿੱਖਾਂ ਨੂੰ ਕਰਤਾਰਪੁਰ ਦਿੱਤਾ ਤੇ ਉਸੇ ਦਿਨ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੀਐਮ ਮੋਦੀ ਨੂੰ ਰਾਮ ਮੰਦਿਰ ਦੇ ਦਿੱਤਾ। ਉਹਨਾਂ ਕਿਹਾ ਕਿ ਜਿਸ ਦਿਨ ਮੋਦੀ ਸਾਹਿਬ ਕਰਤਾਰਪੁਰ ਦਾ ਲਾਂਘਾ ਖੋਲ ਰਹੇ ਸੀ ਉਸੇ ਦਿਨ ਇਹ ਫੈਸਲਾ ਆਇਆ। ਸਰਕਾਰ ਦੀ ਸੋਚ सबका साथ सबका विकास है। मुस्लिम भाइयों ਨੂੰ ਵੀ ਜ਼ਮੀਨ ਦੇ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਹੁੰਜਾ ਫੇਰ ਜਿੱਤ ਪ੍ਰਾਪਤ ਕਰਕੇ ਆਪਣਾ ਪਿਛਲਾ ਰਿਕਾਰਡ ਤੋੜੇਗੀ। ਭਗਵੰਤ ਮਾਨ ਨੇ ਕਿਹਾ ਕਿ 2020 ਵਿੱਚ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹੈਟ੍ਰਿਕ ਉਪਰੰਤ 2022 ਵਿੱਚ ਪੰਜਾਬ ਅੰਦਰ ਵੀ ਆਮ ਆਦਮੀ ਪਾਰਟੀ ਫਤਿਹ ਹਾਸਲ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਚੋਣਾਂ ਦੇ ਮੌਜੂਦਾ ਮਾਹੌਲ ਤੋਂ ਸਾਫ਼ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਇਹਨਾਂ 5 ਸਾਲਾਂ ਵਿੱਚ ਕੀਤੇ ਗਏ ਬੇਮਿਸਾਲ ਕੰਮਾਂ ਤੇ ਜਿੱਤ ਦੀ ਮੋਹਰ ਲਾ ਕੇ ਦਿੱਲੀ ਦੀ ਜਨਤਾ ਆਮ ਆਦਮੀ ਪਾਰਟੀ ਦਾ ਝੰਡਾ ਲਹਿਰਾ ਚੁੱਕੀ ਹੈ। ਹੁਣ ਬਸ ਸਿਰਫ ਰਸਮੀ ਐਲਾਨ ਬਾਕੀ ਹੈ ਜੋ 8 ਫਰਵਰੀ ਨੂੰ ਵੋਟਾਂ ਪੈਣ ਉਪਰੰਤ ਡੰਕੇ ਦੀ ਚੋਟ ਨਾਲ ਹੋ ਜਾਵੇਗਾ। क्या नाम है, प्रवेश वर्मा,
वो एक चुने हुए मुख्यमंत्री को, जिसने अपने परिवार की तरह दिल्ली को पाला, दिल्ली का ख्याल रखा, उनके हर दुख सुख में शामिल हुए 5 साल, उनको आतंकवादी बता रहा है। मतलब उन पर पाबंदियां लग रही हैं, किसी पर 96 घंटे की, किसी पर 72 घंटे की। तो ये और जो ये सड़कों पर गोलियां चल रही हैं, ये इनकी जो जहर उगली है, ये उसी का नतीजा है। तो ये देश के लोकतंत्र के लिए ये अच्छा नहीं है। जो ये ध्रुवीकरण की राजनीति करते हैं, पोलराइजेशन की राजनीति करते हैं, दिल्ली के लोग पढ़े लिखे लोग हैं, इस बार वो विकास को वोट देंगे, विनाश को वोट नहीं देंगे। आम आदमी पार्टी ने चुनाव आयोग से मांग की है कि योगी आदित्यनाथ के प्रचार पर बैन लगाया जाए। 11 तारीख को पता चल जाएगा कि फायदा किसको हुआ है। लोग जो ये कभी जमीन पर तो गए नहीं, ये सिर्फ हेलीकॉप्टरों में तो रहते हैं, ये बड़े बड़े उद्योगपतियों के साथ रहते हैं। इनको क्या पता है कि मोहल्ला क्लिनिक क्या होता है? इनको क्या पता है कि दिल्ली में इलाज फ्री है? मैं पंजाब से हर रोज 10-11 लोगों को मैं खुद भेजता हूँ, यहाँ से ऑपरेशन करा के फ्री में, बड़े बड़े हॉस्पिटलों में बड़े बड़े टेस्ट जो फ्री में हो करवा के ठीक होके जाते हैं। वो दिल्ली के स्कूलों का रिजल्ट 96% है, सरकारी स्कूलों का, प्राइवेट का 93% है। 22,000 कमरे नए बना दिए गए दिल्ली में। तो दिल्ली में बिजली देश की सबसे सस्ती बिजली है। आज कैप्टन अमरिंदर सिंह आएंगे प्रचार करने के लिए, क्या मुंह से आएंगे? पंजाब की क्या प्राप्ति लेके आएंगे? क्या कैप्टन अमरिंदर सिंह यहाँ कहेंगे कांग्रेस को वोट दो, हम दिल्ली में 10 रुपये जुंट कर देंगे पंजाब की तरह? क्या कैप्टन सिंह कहेंगे कि कांग्रेस को वोट दो कि हम पंजाब की तरह दिल्ली में फैकल्टी टीचरों की पिटाई करेंगे हर 15 दिन बाद, और हम ड्रग माफिया लेके आएंगे, हम यहाँ बस माफिया लेके आएंगे, हम यहाँ केबल माफिया लेके आएंगे? कौन सी 3.5 साल की प्राप्ति लेके आएंगे? किस मुंह से वोट मांगेंगे? ਦਿੱਲੀ ਚੋਣਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਚਾਰ ਕਰ ਰਹੇ ਨੇ ਕਿ ਉਹਨਾਂ ਨੇ ਪੰਜਾਬ ਵਿੱਚ ਨੌਕਰੀ ਦਿੱਤੀ ਹੈ, ਬਿਜਲੀ ਸਸਤੀ ਦਿੱਤੀ ਹੈ। ਕੈਪਟਨ ਦੇ ਇਸ ਬਿਆਨ ਨੂੰ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਹਾਸੋਹੀਣਾ ਕਰਾਰ ਦਿੱਤਾ ਹੈ। ਬੈਂਸ ਨੇ ਕਿਹਾ ਕਿ ਦਿੱਲੀ ਦੇ ਲੋਕ ਸਮਝਦਾਰ ਨੇ ਤੇ ਸਭ ਸੱਚਾਈ ਉਹ ਜਾਣਦੇ ਨੇ। ਭਾਜਪਾ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਹੇ ਜਾਣ ਨੂੰ ਲੈ ਕੇ ਬੈਂਸ ਨੇ ਕਿਹਾ ਕਿ ਉਹ ਸਭ ਤੋਂ ਵੱਧ ਬਹੁਮਤ ਨਾਲ ਜਿੱਤੇ ਹੋਏ ਮੁੱਖ ਮੰਤਰੀ ਨੇ ਤੇ ਭਾਜਪਾ ਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ। ਕੈਪਟਨ ਸਾਹਿਬ ਦਿੱਲੀ 'ਚ ਪ੍ਰਚਾਰ ਕਰ ਰਹੇ ਨੇ, ਉਹ ਆਪਣੀ ਜਿਹੜੇ ਪੰਜਾਬ ਦੇ ਵਾਅਦੇ ਲਿਸਟਾਂ ਉੱਥੇ ਲੈ ਕੇ ਗਏ ਨੇ ਕਿ ਅਸੀਂ ਆਹ ਵਾਅਦੇ ਪੂਰੇ ਕਰਦੇ। ਉਹ ਤੁਸੀਂ, ਮੇਰਾ ਖਿਆਲ ਹੈ ਕਿ ਜਿਹੜਾ ਉਹਨਾਂ ਦਾ ਵੀਡੀਓ ਹੈਗਾ ਅੱਜ ਕੱਲ ਪੰਜਾਬ ਦੇ ਵਿੱਚ ਉਹ ਬਹੁਤ ਚਰਚਾ ਦਾ ਵਿਸ਼ਾ ਬਣਿਆ, ਜਿਹਦੇ ਵਿੱਚ ਉਹ ਕਹਿੰਦੇ ਵੀ ਮੈਂ ਇੰਨੇ ਲੱਖ ਨੌਕਰੀਆਂ ਵੰਡਤੀਆਂ, ਮੈਂ 6 ਰੁਪਏ 5 ਰੁਪਏ ਯੂਨਿਟ ਇੰਡਸਟਰੀ ਨੂੰ ਬਿਜਲੀ ਦੇ ਰਿਹਾ। ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਝੂਠ ਬੋਲਣ ਲੱਗੇ ਅੱਗਾ ਪਿੱਛੇ ਨਹੀਂ ਦੇਖਦੇ। ਕੈਪਟਨ ਅਮਰਿੰਦਰ ਸਿੰਘ ਐਡੇ ਐਡੇ ਗਪੌੜ, ਐਡੇ ਐਡੀਆਂ ਗੱਪਾਂ ਮਾਰ ਰਹੇ ਆ। ਕੈਪਟਨ ਅਮਰਿੰਦਰ ਸਿੰਘ ਜੀ, ਤੁਸੀਂ ਦਿੱਲੀ ਗਏ ਹੋ, ਕਾਂਟ ਕੀ ਹਾਂਡੀ ਇੱਕ ਵਾਰ ਝੜਤੀ ਹੈ। ਪੰਜਾਬ ਦੇ ਲੋਕਾਂ ਨੇ ਦੇਖ ਲਿਆ ਵੀ ਤੁਸੀਂ ਬਹੁਤ ਵੱਡੇ ਝੂਠ ਲੋਕਾਂ ਦੇ ਨਾਲ ਫਰੇਬ ਕਰਕੇ ਵੋਟਾਂ ਲੈ ਲਈਆਂ। ਦਿੱਲੀ ਦੇ ਲੋਕ ਤੁਹਾਡੇ ਝੂਠ ਦੇ ਥੱਲੇ ਨਹੀਂ ਆਉਣਗੇ। ਤੁਹਾਡੇ ਝੂਠੇ ਕੋਰੇ ਪ੍ਰਚਾਰ ਦਾ ਭਾਂਡਾ ਫੁੱਟ ਚੁੱਕਿਆ। ਬੀਜੇਪੀ ਵੀ ਉੱਥੇ ਪ੍ਰਚਾਰ ਕਰ ਰਹੀ ਹੈ, ਕੀ ਲੱਗਦਾ? ਬੜਾ ਅਫਸੋਸ ਹੈਗਾ, ਬੀਜੇਪੀ ਜਿਹੜੇ ਰਸਤੇ ਤੇ ਤੁਰੀ ਹੋਈ ਹੈ ਨਾ, ਮੈਂ ਨਿੰਦਾ ਕਰਦਾ। ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਇੱਕ ਅੱਤਵਾਦੀ ਦੱਸੇ ਬੀਜੇਪੀ। ਲੋਕਾਂ ਦੁਆਰਾ ਚੁਣੇ ਹੋਏ ਉਹ ਮੁੱਖ ਮੰਤਰੀ ਜਿਹਨੂੰ ਦੇਸ਼ ਦੇ ਇਤਿਹਾਸ ਦੇ ਅੰਦਰ ਕਿਸੇ ਮੁੱਖ ਮੰਤਰੀ ਨੂੰ ਐਡੀ ਵੱਡੀ ਮੈਜੋਰਿਟੀ ਨਹੀਂ ਮਿਲੀ, ਉਸ ਪਾਰਟੀ ਜਿਹਨੂੰ ਬਹੁਤ ਵੱਡੀ ਮੈਜੋਰਿਟੀ ਤੇ ਉਸ ਪਾਰਟੀ ਦੇ ਮੁੱਖ ਮੰਤਰੀ ਵਾਸਤੇ ਬੀਜੇਪੀ ਅੱਤਵਾਦੀ ਸ਼ਬਦ ਵਰਤੇ। ਸੋ ਇਹ ਬੜਾ ਨਿੰਦਣਯੋਗ ਆ। ਸਾਡੀ ਡੈਮੋਕ੍ਰੇਸੀ ਦੇ ਉੱਤੇ ਜਿਹੜੀ ਪੂਰੇ ਵਰਲਡ ਦੇ ਵਿੱਚ ਨੰਬਰ 1 ਸਾਡਾ ਜਿਹੜਾ ਡੈਮੋਕ੍ਰੈਟਿਕ ਕੰਟਰੀ, ਸਭ ਤੋਂ ਵੱਡੀ ਲੋਕਤੰਤਰ ਪ੍ਰਕਿਰਿਆ, ਲੋਕਤੰਤਰੀ ਦੇਸ਼ ਭਾਰਤ ਹੈਗਾ, ਤੇ ਇਹ ਸਾਡੇ ਲੋਕਤੰਤਰ ਵਾਸਤੇ ਵੀ ਸ਼ਰਮਨਾਕ ਗੱਲ ਹੈ। ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੋੜਵਾਂ ਜਵਾਬ ਦਿੱਤਾ ਹੈ। ਜਥੇਦਾਰ ਨੇ ਜਿੱਥੇ ਕਮੇਟੀ ਦੀ ਰਿਪੋਰਟ ਆਉਣ ਤੇ ਫੈਸਲਾ ਸੰਗਤ ਵੱਲੋਂ ਕੀਤੇ ਜਾਣ ਦੀ ਗੱਲ ਆਖੀ ਹੈ, ਉੱਥੇ ਹੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਪੰਥ ਵਿੱਚੋਂ ਛੇਕਣ ਦੀਆਂ ਖਬਰਾਂ ਨੂੰ ਵੀ ਗਲਤ ਕਰਾਰ ਦਿੱਤਾ ਹੈ। ਭਾਈ ਢੱਡਰੀਆਂ ਵਾਲਿਆਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਿਸਟਮ ਖਰਾਬ ਹੋਣ ਦੇ ਦਿੱਤੇ ਬਿਆਨ ਤੇ ਜਥੇਦਾਰ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਅਤੇ ਸਿਸਟਮ ਵਿੱਚ ਕੋਈ ਕਮੀ ਹੈ ਤਾਂ ਉਹਨਾਂ ਨੂੰ ਇਸ ਬਾਬਤ ਸੁਝਾਅ ਤੇ ਸਹਿਯੋਗ ਦੇਣਾ ਚਾਹੀਦਾ ਹੈ। ਦੇਖੋ, ਜਿਹੜੇ ਕੌਮੀ ਚਿੰਤਕ ਹੁੰਦੇ ਆ ਨਾ, ਜਿਨ੍ਹਾਂ ਦੇ ਮਨ ਦੇ ਵਿੱਚ ਕੌਮੀ ਦਰਦ ਹੁੰਦਾ ਹੈ, ਜੋ ਕਿ ਸਾਡੇ ਪੰਥਕ ਸੰਸਥਾ ਦੇ ਵਿੱਚ ਕਮੀ ਦੇਖਦੇ ਆ ਤੇ ਉਹ ਸੁਝਾਅ ਦਿੰਦੇ ਆ ਤੇ ਨਾਲ ਸਹਿਯੋਗ ਵੀ ਦਿੰਦੇ ਆ, ਕੱਲੀ ਆਲੋਚਨਾ ਨਹੀਂ ਕਰਦੇ ਹੁੰਦੇ। ਇਸ ਕਰਕੇ ਮੈਂ ਸਮਝਦਾ ਕਿ ਕੱਲੀ ਆਲੋਚਨਾ ਕਰਨਾ ਹੀ ਕਾਫੀ ਨਹੀਂ ਹੈ। ਜੇ ਲੱਗਦਾ ਹੈ ਉਹਨਾਂ ਨੂੰ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਦੇ ਸਿਸਟਮ ਦੇ ਵਿੱਚ ਕਮੀ ਹੋ ਸਕਦੀ ਹੈ, ਸ੍ਰੀ ਅਕਾਲ ਤਖ਼ਤ ਸਾਹਿਬ 'ਚ ਕੋਈ ਕਮੀ ਨਹੀਂ ਹੈ। ਜੇ ਉਹਨਾਂ ਨੂੰ ਲੱਗਦਾ ਹੈ ਕਿ ਪ੍ਰਬੰਧ ਦੇ ਸਿਸਟਮ ਦੇ ਵਿੱਚ ਕੋਈ ਕਮੀ ਹੈ ਤੇ ਉਹਨਾਂ ਨੂੰ ਸੁਝਾਅ ਤੇ ਸਹਿਯੋਗ ਦੇਣ ਵਾਸਤੇ ਅੱਗੇ ਆਉਣਾ ਚਾਹੀਦਾ। ਉਧਰ ਭਾਈ ਰਣਜੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਉੱਤੇ ਲਗਾਏ ਇਲਜ਼ਾਮਾਂ ਤੇ
ਭਾਈ ਲੌਂਗੋਵਾਲ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਕਿਹਾ ਕਿ ਇੱਕ ਗੁਰਸਿੱਖ ਨੂੰ ਅਜਿਹੇ ਇਲਜ਼ਾਮ ਲਗਾਉਣਾ ਸ਼ੋਭਾ ਨਹੀਂ ਦਿੰਦਾ। ਇਸ ਦੇ ਇਲਾਵਾ ਲੌਂਗੋਵਾਲ ਨੇ ਕਿਹਾ ਕਿ ਉਹਨਾਂ ਦੀ ਭਾਈ ਰਣਜੀਤ ਸਿੰਘ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ, ਇਸ ਲਈ ਰਣਜੀਤ ਸਿੰਘ ਝੂਠ ਨਾ ਬੋਲਣ। ਉਹਨਾਂ ਕਿਹਾ ਕਿ ਇੱਕ ਗੁਰਸਿੱਖ ਝੂਠ ਬੋਲ ਰਿਹਾ ਹੈ, ਉਸ ਦੇ ਲਈ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਮੈਨੂੰ ਬਹੁਤ ਵੱਡੀ ਇਹ ਅਫਸੋਸ ਦੀ ਗੱਲ ਹੈ ਕਿ ਸੰਤ ਰਣਜੀਤ ਸਿੰਘ ਢੰਡਰੀਆਂ ਵਾਲਾ ਇੱਕ ਗੁਰਸਿੱਖ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨੇ, ਬਿਲਕੁਲ ਕੋਰਾ ਜਿਹੜਾ ਹੈ ਉਹ ਝੂਠ ਬੋਲ ਰਹੇ ਨੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂ ਮੇਰਾ ਉਹਨਾਂ ਨਾਲ ਨਿੱਜੀ ਕੋਈ ਇਹਦੇ ਨਾਲ ਸੰਬੰਧ ਨਹੀਂ, ਔਰ ਨਾ ਮੈਂ ਇਹਦੇ ਜੋ ਗਰਜਾਣੀ ਜੋ ਇਹਨਾਂ ਨੇ ਦੀਵਾਨ ਸਜਾਉਣੇ ਸੀ ਉਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈ। ਨਾ ਮੈਂ ਕਿਸੇ ਪ੍ਰਸ਼ਾਸਨ ਨੂੰ ਉਹਦੇ ਨਾਲ ਕੋਈ ਗੱਲ ਕੀਤੀ ਹੈ, ਨਾ ਕਿਸੇ ਜਥੇਬੰਦੀ ਨਾਲ ਮੇਰੀ ਗੱਲ ਹੋਈ ਹੈ। ਮੈਂ ਸਮਝਦਾ ਅਜਿਹੇ ਗੁਰਸਿੱਖ ਨੂੰ ਇਸ ਤਰ੍ਹਾਂ ਦੇ ਝੂਠੇ ਜਿਹੜੇ ਬੇਬੁਨਿਆਦ ਆਰੋਪ ਨਹੀਂ ਲਾਉਣੇ ਚਾਹੀਦੇ। ਸੋ ਮੈਂ ਸਮਝਦਾ ਕਿ ਇਹਨਾਂ ਨੂੰ ਚਾਹੀਦਾ ਤਾਂ ਇਹ ਹੈ ਕਿ ਆਪਣਾ ਹੰਕਾਰ ਛੱਡ ਕੇ ਔਰ ਇਹ ਜੋ ਸ੍ਰੀ ਅਕਾਲ ਤਖਤ ਸਾਹਿਬ ਹੈ ਜਾਂ ਵਿਦਵਾਨਾਂ ਦੀਆਂ ਜੋ ਉਹਨਾਂ ਦੀ ਡਿਊਟੀਆਂ ਲਾਈਆਂ ਨੇ ਉਹਨਾਂ ਨਾਲ ਆਪਣੀ ਗੱਲ ਰੱਖਣ। ਜੇ ਸੱਚੇ ਨੇ ਤਾਂ ਉਹਨਾਂ ਸਾਹਮਣੇ ਰੱਖਣ ਕਿ ਮੈਂ ਆ ਸੱਚਾ ਜੀ, ਆ ਮੇਰੀਆਂ ਇਤਿਹਾਸਕ ਗੱਲਾਂ ਨੇ ਰੱਖਣ ਦੀ ਬਜਾਏ ਸਗੋਂ ਇਹ ਰੋਪ ਲਾਉਣੇ ਸ਼ੁਰੂ ਕਰ ਦਿੱਤੇ। ਮੈਂ ਸਮਝਦਾ ਇਹਨਾਂ ਨੂੰ ਇਹ ਗੱਲਾਂ ਸੋਭਦੀਆਂ ਨਹੀਂ ਐਸੇ ਗੁਰਸਿੱਖ ਨੂੰ। ਨਕੋਦਰ ਵਿਖੇ 1986 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਬਾਅਦ ਹੋਈ ਗੋਲੀकांड ਵਿੱਚ ਸ਼ਹੀਦ ਹੋਏ 4 ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਨੂੰ ਸਿੱਟ ਬਣਾਉਣ ਦੀ ਮੰਗ ਕੀਤੀ ਹੈ। ਜਲੰਧਰ ਵਿੱਚ ਪ੍ਰੈਸ ਕਲੱਬ ਵਿੱਚ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਗਿਆ ਕਿ 2 ਫਰਵਰੀ 1986 ਨੂੰ ਨਕੋਦਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਵਾਲੀ ਘਟਨਾ ਨੂੰ ਲੈ ਕੇ 4 ਫਰਵਰੀ ਨੂੰ ਨੌਜਵਾਨਾਂ ਵੱਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਸੀ, ਪਰ ਸਥਿਤੀ ਉਦੋਂ ਖਰਾਬ ਹੋਈ ਜਦੋਂ ਇਲਾਕੇ ਵਿੱਚ ਕਰਫਿਊ ਲਗਾ ਦਿੱਤਾ ਗਿਆ। ਉੱਥੇ ਹੀ ਸਿੱਖ ਫੈਡਰੇਸ਼ਨ ਦੇ ਨੌਜਵਾਨਾਂ ਤੇ ਹੋਰ ਲੋਕਾਂ ਨੇ ਰੋਸ ਮਾਰਚ ਕੱਢਿਆ ਤੇ ਸ਼ਹਿਰ ਦੀ ਬਾਉਂਡਰੀ ਦੇ ਬਾਹਰ ਜਿੱਥੇ ਕਰਫਿਊ ਨਹੀਂ ਸੀ ਉੱਥੇ ਆਪਸੀ ਮਤਭੇਦ ਹੋਏ। ਇਸੇ ਦੌਰਾਨ ਮਾਹੌਲ ਵਿਗੜ ਗਿਆ ਤੇ ਪੁਲਿਸ ਵੱਲੋਂ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਪੀੜਤਾਂ ਨੇ ਦੱਸਿਆ ਕਿ ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਸਕਿਆ। ਪੀੜਤਾਂ ਨੇ ਕਿਹਾ ਕਿ ਸਾਨੂੰ ਤਾਂ ਲੱਗਦਾ ਹੈ ਕਿ ਸਰਕਾਰ ਸ਼ਾਇਦ ਨਕੋਦਰ ਗੋਲੀकांड ਬਾਰੇ ਭੁੱਲ ਹੀ ਗਈ ਹੈ। ਇੰਡੀਆ ਪੰਜਾਬ ਦੀ ਚੈਨਲ ਨਾਲ ਗੱਲ ਕਰਦਿਆਂ ਘੋਸ਼ਣਾ ਕੀਤੀ ਸੀ ਕਿ ਪੰਜਾਬ ਸਰਕਾਰ ਨੇ 1986 ਵਿੱਚ ਵਾਪਰੇ ਸਾਕਾ ਨਕੋਦਰ ਗੋਲੀकांड ਦੇ ਇਨਸਾਫ ਲਈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਕਾਰਵਾਈ ਕਰਨ ਲਈ ਇਹ ਕੇਸ ਦੁਬਾਰਾ ਖੁਲਵਾ ਦਿੱਤਾ ਹੈ। ਪਰ ਸਾਨੂੰ ਨਹੀਂ ਅੱਜ ਤੱਕ ਪਤਾ ਲੱਗਾ ਵੀ ਜੇ ਖੁਲਵਾਇਆ ਤਾਂ ਉੱਤੇ ਕੀ ਕਾਰਵਾਈ ਹੋਈ ਹੈ। ਕੀ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਦੱਸਣਗੇ ਕਿ ਇਸ ਸੰਬੰਧੀ ਹੁਣ ਤੱਕ ਕੀ ਕਾਰਵਾਈ ਹੋਈ ਹੈ? 13 ਫਰਵਰੀ 2019 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਨੇ ਮੰਨਿਆ ਸੀ ਕਿ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ 5 ਮਾਰਚ 2001 ਨੂੰ ਵਿਧਾਨ ਸਭਾ ਦੇ ਵਿੱਚ ਸਲੀਬ ਤੇ ਰੱਖੀ ਗਈ ਸੀ। ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸਨ, ਚਰਨਜੀਤ ਸਿੰਘ ਅਟਵਾਲ ਸਪੀਕਰ ਸਾਹਿਬ ਨੇ ਇਹ ਰਿਪੋਰਟ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਵਿੱਚ ਉਪਲਬਧ ਹੈ ਸਾਨੂੰ ਦੱਸਿਆ ਸੀ। ਜਿਹੜੇ ਉਹ ਕਾਤਲ ਸੀ ਸਾਡੇ, ਬਾਦਲ ਨੇ ਆਪਣੀ ਗੋਦੀ 'ਚ ਬਿਠਾ ਲਏ ਤੇ ਕੈਪਟਨ ਸਾਹਿਬ ਅੱਜ ਤੱਕ ਉਹਨਾਂ ਤੇ ਐਕਸ਼ਨ ਨਹੀਂ ਲੈ ਰਹੇ, ਪਰ ਸਾਨੂੰ ਦਿਲਾਸੇ ਦੇ ਰਹੇ ਆ, ਪ੍ਰੈਸ ਨੋਟ ਦੇ ਰਹੇ ਆ, ਹਰੇਕ ਥਾਂ ਤੇ ਬੋਲਦੇ ਆ ਵੀ ਉਹਨਾਂ ਨੂੰ ਇਨਸਾਫ ਮਿਲੂਗਾ। ਕਦੋਂ ਮਿਲੂਗਾ ਇਹ ਪਤਾ ਨਹੀਂ। 34 ਸਾਲ ਹੋ ਗਏ ਨੇ। ਇੱਕ ਰਿਪੋਰਟ ਸਾਨੂੰ 32 ਸਾਲਾਂ ਬਾਅਦ ਮਿਲੀ ਆ। ਵਕੀਲਾਂ ਨੇ ਬਹੁਤ ਸਾਥ ਦਿੱਤਾ, ਨਵਕਿਰਨ ਜੀ ਨੇ, ਪਹਿਲਾਂ ਅਜੀਤ ਸਿੰਘ ਬੈਂਸ ਨੇ, ਉਹਨਾਂ ਦੇ ਬੱਚੇ ਬੈਂਸ ਨੇ, ਔਰ ਅੱਜ ਸਾਡਾ ਜਿਹੜਾ ਕੇਸ ਹੈ HC ਅਰੋੜਾ ਨੇ ਹਾਈ ਕੋਰਟ ਚ ਲਾਇਆ। ਹਾਈ ਕੋਰਟ ਨੂੰ ਵੀ ਹੁਣ ਤਾਮ ਟੋਲ ਕੜੀ ਜਾਂਦੇ ਆ, ਉਹਨਾਂ ਨੂੰ ਵੀ ਨਹੀਂ ਉਹ ਜਿਹੜੀ ਹੈਗੀ ਰਿਪੋਰਟ ਉਹ ਦੇ ਰਹੇ। ਪਰ ਜਿਹੜੀ ਰਿਪੋਰਟ ਪਹਿਲੀ ਇੱਕੋ ਹੀ ਭਾਗ ਆ ਉਹ ਐਨ ਕਲੀਅਰ ਆ। ਉਹਦੇ ਮੁਤਾਬਕ ਹੀ ਇਹਨਾਂ ਤੇ ਜਿਹੜੇ ਕੇਸ ਬਣਦੇ ਆ, ਇਹਨਾਂ ਤੇ ਲੋੜੀਂਦੀ FIR ਜਿਹੜੀ ਆ ਉਹ ਮੇਰੀ ਬੇਨਤੀ ਆ। ਔਰ ਤੁਹਾਡੇ ਨਾਲ ਵੀ ਸਾਰਿਆਂ ਦੇ ਨਾਲ ਮੈਂ ਤੁਹਾਨੂੰ ਸਾਰੇ ਮੀਡੀਆ ਨੂੰ ਬੇਨਤੀ ਕਰਦਾ, ਤੁਸੀਂ ਸਾਡਾ ਬਹੁਤ ਸਾਥ ਦਿੱਤਾ। ਮੇਰੀ ਆਵਾਜ਼ ਜਿਹੜੀ ਆ ਇਹ ਸਰਕਾਰ ਤੱਕ ਪਹੁੰਚਾ ਦਿਓ ਤਾਂ ਕਿ ਸਾਨੂੰ ਇਨਸਾਫ ਮਿਲ ਜਾਏ ਔਰ ਜਿਹੜੇ ਬੰਦਿਆਂ ਨੇ ਜੋ ਵੀ ਕਸੂਰ ਕੀਤਾ ਹੈਗਾ, ਜਿਹਦਾ ਜਿੰਨਾ ਕਸੂਰ ਆ ਉਹਨੂੰ ਸਜ਼ਾਵਾਂ ਮਿਲਣ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ।
PT4 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਮੋਹਾਲੀ ਪੁਲਿਸ ਨੇ ਬੱਬਰ ਖਾਲਸਾ ਦੇ ਨਾਮ ਤੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਹਰਿਆਣਾ ਦੀ ਜਗਾਦਰੀ ਦੇ ਰਹਿਣ ਵਾਲੇ ਹਰਸ਼ਦੀਪ ਸਮੇਤ 3 ਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਅੱਜ 3 ਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਹਨਾਂ ਨੂੰ 1 ਦਿਨ ਦੇ ਰਿਮਾਂਡ ਤੇ ਬੁੱਧਵਾਰ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਮੋਹਾਲੀ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਗੁਰਦਿਆਲ ਸਿੰਘ ਨਾਮੀ ਸ਼ਖਸ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 17 ਜਨਵਰੀ ਦੀ ਰਾਤ ਨੂੰ ਕਿਸੇ ਅਗਿਆਤ ਵਿਅਕਤੀ ਨੇ ਫੋਨ ਕਰ ਆਪਣੇ ਆਪ ਨੂੰ ਬੱਬਰ ਖਾਲਸਾ ਨਾਲ ਸੰਬੰਧਿਤ ਹੋਣ ਲਈ ਕਹਿ ਕੇ ਉਸ ਕੋਲੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ। ਪੁਲਿਸ ਨੇ ਉਕਤ ਫੋਨ ਕਾਲ ਦੀ ਲੋਕੇਸ਼ਨ ਟ੍ਰੇਸ ਕਰਕੇ ਫੋਨ ਕਰਨ ਵਾਲੇ ਹਰਸ਼ਦੀਪ ਸਿੰਘ ਨੂੰ ਗ੍ਰਿਫਤਾਰ ਕਰ ਜਦੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਉਸਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਬੱਬਰ ਖਾਲਸਾ ਦੇ ਨਾਮ ਤੇ WhatsApp ਗਰੁੱਪ ਬਣਾਇਆ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਉਕਤ ਨੌਜਵਾਨ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿਆਲ ਸਿੰਘ ਨਾਮ ਦੇ ਇੱਕ ਵਿਅਕਤੀ ਹੈ 10 ਫੇਸ ਦੇ ਰਹਿਣ ਵਾਲੇ। ਉਹਨਾਂ ਨੂੰ ਇੱਕ ਫੋਨ ਆਇਆ ਸੀ ਕਿਸੇ ਨੰਬਰ ਤੋਂ। ਉਹਨਾਂ ਨੂੰ ਬੰਦੇ ਨੇ ਇਹ ਕੀਤਾ ਸੀ ਕਿ ਧਮਕੀ ਦਿੱਤੀ ਸੀ ਕਿ ਮੈਂ ਤੇਰਾ ਇਦਾਂ ਘਰ ਦੇਖ ਲਿਆ ਹੈ, ਤੇਰਾ ਜਿਹੜਾ ਹੈ ਬੱਚੇ ਮੁੰਡੇ ਨੂੰ ਜਾਣਦਾ ਵੀ ਮੈਂ ਤੁਹਾਨੂੰ ਮਾਰ ਦਾਂਗਾ, ਬੰਬ ਲਾ ਕੇ ਉਡਾ ਦਾਂਗਾ ਤੇ 5 ਲੱਖ ਰੁਪਏ ਦੇ ਕਰੀਬ ਉਹਨਾਂ ਨੇ ਕੁਝ ਐਕਸਟੋਰਸ਼ਨ ਦੀ ਇਦਾਂ ਡਿਮਾਂਡ ਕੀਤੀ ਸੀ। ਉਹਨਾਂ ਨੇ ਜਦੋਂ ਉਹਨੂੰ ਨੰਬਰ ਤੇ ਟਰੂ ਕਾਲਰ ਵਗੈਰਾ ਦੇਖਿਆ ਜਾਂ ਉਹਦੇ ਨਾਲ ਅੱਗੇ ਫੇਸਬੁੱਕ ਆਈਡੀ ਦੇਖੀ, ਉੱਥੇ ਉਹ ਪਿੰਡਰਾਂ ਵਾਲੇ ਦੇ ਪੋਸਟਰ ਬੱਬਰ ਖਾਲਸਾ ਦੇ ਲੱਗੇ ਉਹਨੂੰ ਨਜ਼ਰ ਆਏ ਤੇ ਉਸ ਤੋਂ ਬਾਅਦ ਉਹਨੇ ਇੱਕ ਪੁਲਿਸ ਨੂੰ ਕੰਪਲੇਂਟ ਦਿੱਤੀ ਕਿ ਇਦਾਂ ਸਾਨੂੰ ਇੱਕ ਟੈਰਰਿਸਟ ਤੋਂ ਧਮਕੀਆਂ ਆ ਰਹੀਆਂ। ਉਸ ਤੋਂ ਬਾਅਦ ਅਸੀਂ ਇਹਦਾ ਕੇਸ ਰਜਿਸਟਰ ਕਰਕੇ ਇਹਨੂੰ ਅੱਗੇ ਟਰੇਸ ਕਰਨਾ ਸ਼ੁਰੂ ਕੀਤਾ ਤੇ ਸਾਨੂੰ ਉਹ ਜਿਹੜਾ ਬੰਦਾ ਸੀਗਾ ਹਰਸ਼ ਨਾਮ ਦਾ ਵਿਅਕਤੀ ਸੀਗਾ ਉਹ ਮਿਲ ਗਿਆ ਸੀਗਾ। ਉਸ ਤੋਂ ਬਾਅਦ ਜਦੋਂ ਅਸੀਂ ਪੁੱਛਤਾਛ ਕੀਤੀ ਅੱਗੇ ਕੀਤਾ ਤੇ ਇਹ 3 ਮੁੰਡੇ ਹੋਰ ਅਰੈਸਟ ਹੋਏ, ਬ੍ਰਹਮਜੋਤ, ਜੀਪੀ ਤੇ ਰਵੀ। ਇਹਨਾਂ ਦੇ ਮਤਲਬ ਇਹਨਾਂ ਕੋਲ ਇਦਾਂ ਦੇ ਨੰਬਰ ਸੀਗੇ, ਐਕਸਟੋਰਸ਼ਨ ਦੀ ਕਾਲ ਕਰਦੇ ਸੀਗੇ। ਵੈਪਨ ਵਗੈਰਾ ਕੋਈ ਨਹੀਂ ਸੀ, ਕੋਈ ਇਦਾਂ ਦੀ ਕੋਈ ਮਿਲੀਟੈਂਸੀ ਵਾਲੀ ਟੈਰਰਿਜ਼ਮ ਵਾਲੀ ਗੱਲ ਨਹੀਂ ਸੀ। ਬਸ ਉਹ ਲੋਕਾਂ ਨੂੰ ਡਰਾ ਕੇ ਇੱਕ ਤਰ੍ਹਾਂ ਨਾਲ ਐਕਸਟੋਰਸ਼ਨ ਕਰਨਾ ਚਾਹੁੰਦੇ ਸੀ। ਨਹੀਂ ਇਦਾਂ ਉਹ ਅਸੀਂ ਹੁਣ ਜੋ ਵੀ ਇਹਨਾਂ ਦੇ ਮੋਬਾਈਲ ਵਗੈਰਾ ਸੀਗੇ ਉਹ ਕਬਜ਼ੇ 'ਚ ਲੈ ਕੇ ਇੰਟੈਲੀਜੈਂਸ ਨੂੰ ਤੇ ਉਹਨਾਂ ਨੂੰ ਦਿੱਤੇ ਹੈਗੇ ਵੀ ਤਾਂ ਕਿ ਇਹਨਾਂ ਦੇ ਕੋਈ ਹੋਰ ਅਗਰ ਕਿਸੇ ਤਰ੍ਹਾਂ ਕਿਸੇ ਆਰਗੇਨਾਈਜੇਸ਼ਨ ਨਾਲ ਲਿੰਕ ਹੈਗੇ ਉਹ ਕਲੀਅਰ ਕੀਤਾ ਜਾ ਸਕੇ। ਅਦਰਵਾਈਜ਼ ਇਹਨਾਂ ਨੇ ਫੇਸਬੁੱਕ ਤੇ ਟਰੂ ਕਾਲਰ ਤੇ WhatsApp ਤੇ ਉਹ ਪਿੰਡਰਾਂ ਵਾਲੇ ਦੇ ਬੱਬਰ ਖਾਲਸਾ ਦੇ ਪੋਸਟਰ ਵਗੈਰਾ ਲਗਾਏ। ਸ੍ਰੀ ਹਰਿਮੰਦਰ ਸਾਹਿਬ ਵਿੱਚ ਇੱਕ ਵਾਰ ਫੇਰ ਤੋਂ ਟਿਕਟੌਕ ਵੀਡੀਓ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ 3 ਕੁੜੀਆਂ ਵੱਲੋਂ ਪੰਜਾਬੀ ਗੀਤ ਤੇ ਟਿਕਟੌਕ ਵੀਡੀਓ ਬਣਾਈ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਤੇ ਨੋਟਿਸ ਲੈ ਲਿਆ ਹੈ ਤੇ ਕਾਰਵਾਈ ਕੀਤੀ ਜਾਵੇਗੀ। ਕਾਬਿਲੇ ਗੌਰ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ, ਪਰ ਬਾਅਦ ਵਿੱਚ ਉਹਨਾਂ ਵੱਲੋਂ ਮਾਫੀ ਮੰਗ ਲਈ ਗਈ। ਦੇਖੋ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਦੇ ਵਿੱਚ ਇੱਕ ਮਹਾਨ ਪਵਿੱਤਰ ਸਥਾਨ ਹੈ ਜਿੱਥੇ ਹਰ ਗੁਰੂ ਨਾਨਕ ਨਾਮ ਲੈਵਾ ਵਾਲੀ ਸਿੱਖ ਸੰਗਤ ਹੈ, ਗੁਰੂ ਘਰ ਦਾ ਪ੍ਰੇਮੀ ਇੱਥੇ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰਦਾ ਹੈ। ਕਈ ਲੋਕ ਮਾੜੀ ਭਾਵਨਾ ਲੈ ਕੇ ਆਉਂਦੇ ਨੇ, ਜਿਵੇਂ 3-4 ਲੜਕੀਆਂ ਨੇ ਇਸ ਦਰਬਾਰ ਦੇ ਵਿੱਚ ਹਾਜ਼ਰ ਹੋ ਕੇ ਜਿਹੜੀ ਇਹਨਾਂ ਨੇ ਘਿਨਾਉਣੀ ਹਰਕਤ ਕੀਤੀ ਹੈ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਦੀ ਘੋਰ ਨਿੰਦਾ ਕਰਦਾ ਔਰ ਪ੍ਰਸ਼ਾਸਨ ਨੂੰ ਇਹਨਾਂ ਦੇ ਪ੍ਰਤੀ ਅਸੀਂ ਕਾਨੂੰਨੀ ਕਾਰਵਾਈ ਕਰਨ ਵਾਸਤੇ ਲਿਖਤੀ ਸ਼ਿਕਾਇਤ ਕਰਾਂਗੇ, ਲਿਖਤੀ ਕੰਪਲੇਂਟ ਕਰਾਂਗੇ ਔਰ ਇਹਨਾਂ ਦੇ ਖਿਲਾਫ ਹਰ ਪਹਿਲੂ ਤੇ ਲੜਾਈ ਲੜਾਂਗੇ ਔਰ ਇਹਨਾਂ ਨੂੰ ਜੋ ਵੀ ਸਾਡੇ ਕੋਲ ਕੀਤਾ ਗਿਆ, ਜੋ ਵੀ ਸਜ਼ਾ ਇਹਨਾਂ ਨੂੰ ਦਵਾਏਗੀ ਉਹ ਦਵਾ ਕੇ ਹਟਾਂਗੇ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਅੰਮ੍ਰਿਤਸਰ ਵਿੱਚ ਅਨਵਰ ਮਸੀਹ ਨੂੰ ਲੈ ਕੇ ਮੁੜ ਤੋਂ ਸੂਬਾ ਸਰਕਾਰ ਤੇ ਅਕਾਲੀ ਭਾਜਪਾ ਦੇ ਗੰਢ ਤੁਪ ਦੇ ਇਲਜ਼ਾਮ ਲਗਾਏ ਨੇ। ਬੈਂਸ ਨੇ ਕਿਹਾ ਕਿ ਬਿਨਾਂ ਕੈਪਟਨ ਦੀ ਸ਼ਹਿ ਤੋਂ ਅਨਵਰ ਮਸੀਹ ਨੂੰ ਆਜ਼ਾਦ ਨਹੀਂ ਕੀਤਾ ਜਾ ਸਕਦਾ ਸੀ ਤੇ ਹੁਣ ਪੁਲਿਸ ਉਸ ਨੂੰ ਆਜ਼ਾਦ ਕਰਨ ਤੋਂ ਬਾਅਦ ਖੁਦ ਉਸ ਦੇ ਖਿਲਾਫ ਨੋਟਿਸ ਕੱਢ ਰਹੀ ਹੈ। ਬੈਂਸ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੀ ਇਹ ਸਾਂਝ ਹੋ ਚੁੱਕੀ ਹੈ ਕਿ ਬਿਕਰਮ ਮਜੀਠੀਆ ਨੂੰ ਚਿੱਟੇ ਦੇ ਮਾਮਲੇ ਤੇ ਕੁਝ ਵੀ ਨਹੀਂ ਕਹਿਣਾ। ਉਹਨਾਂ ਕਿਹਾ ਕਿ ਅਨਵਰ ਮਸੀਹ ਦੇ ਤਾਰ ਵੱਡੇ ਸਿਆਸੀ ਲੀਡਰਾਂ ਨਾਲ ਜੁੜੇ ਹੋਏ ਸਨ। ਨਾਲ ਹੀ ਉਹਨਾਂ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਦੀ ਤਫਤੀਸ਼ ਕਰਨੀ ਚਾਹੀਦੀ ਸੀ। ਹੁਣ ਅਨਵਰ ਮਸੀਹ ਪੁਲਿਸ ਨੇ ਗ੍ਰਿਫਤਾਰ ਕੀਤਾ ਦੂਜੇ ਲੋਕਾਂ ਦੇ ਨਾਲ। ਮੀਡੀਆ ਦੇ ਵਿੱਚ ਰਿਪੋਰਟਾਂ ਆਈਆਂ ਵੀ ਅਨਵਰ ਮਸੀਹ ਫੜ ਲਿਆ ਤੇ ਅਨਵਰ ਮਸੀਹ ਨੂੰ ਕਿਹਦੇ ਕਹਿਣ ਦੇ ਉੱਤੇ ਛੱਡਿਆ ਗਿਆ? ਅਨਵਰ ਮਸੀਹ ਦੀ ਗ੍ਰਿਫਤਾਰੀ 1000 ਕਰੋੜ ਰੁਪਈਆ ਚਿੱਟਾ। ਮੈਂ ਪਿਛਲੇ ਦਿਨ ਪ੍ਰੈਸ ਕਾਨਫਰੰਸ ਕਰਕੇ ਅਨਵਰ ਮਸੀਹ ਤੇ ਬਿਕਰਮ ਮਜੀਠੀਆ ਦੀਆਂ ਫੋਟੋਆਂ ਤੁਹਾਡੇ ਜਰੀਏ ਲੋਕਾਂ ਕੋਲੇ ਭੇਜੀਆਂ ਕਿ ਇਹਨਾਂ ਦੇ ਆਪਸ ਦੇ ਵਿੱਚ ਗੂੜ੍ਹੇ ਸੰਬੰਧ ਹੈਗੇ ਆ। ਇਹਨਾਂ ਦੇ ਗੂੜ੍ਹੇ ਸੰਬੰਧ ਜਿਹੜਾ ਚਿੱਟਾ ਵੇਚਣ ਵਾਲੀ ਬਣਾਉਣ ਵਾਲੀ ਫੈਕਟਰੀ ਅੰਮ੍ਰਿਤਸਰ ਦੇ ਵਿੱਚ 1000 ਕਰੋੜ ਰੁਪਏ ਦੀ ਕਰੀਬ ਦਾ ਚਿੱਟਾ ਇੱਥੋਂ ਫੜਿਆ ਗਿਆ, ਇਹਨਾਂ ਦੇ ਸੰਬੰਧਾਂ ਦੀ ਛਾਣਬੀਣ ਹੋਣੀ ਚਾਹੀਦੀ ਹੈ। ਇਹ ਇਕੱਲਾ ਅਨਵਰ ਮਸੀਹ ਦਾ ਕੰਮ ਨਹੀਂ ਹੋ ਸਕਦਾ। ਇਹਦੇ ਇੱਕ ਪਾਸੇ ਪੁਲਿਸ ਅਨਵਰ ਨੂੰ ਗ੍ਰਿਫਤਾਰ ਕਰਦੀ ਹੈ ਤੇ ਦੂਜੇ ਪਾਸੇ ਅਨਵਰ ਕਿਹਦੇ ਇਸ਼ਾਰਿਆਂ ਤੇ ਛੱਡਿਆ ਜਾਂਦਾ? ਤੇ ਅੱਜ ਜਿਹੜੀਆਂ ਤਾਜ਼ੀਆਂ ਖਬਰਾਂ ਨੇ, ਅਨਵਰ ਮਸੀਹ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ। ਜਿਹੜੀ ਸ਼ੰਕਾ ਮੈਂ ਜ਼ਾਹਰ ਕੀਤੀ ਸੀ ਉਹ ਸੱਚੀ ਹੈ। ਇਸ ਗੱਲ ਤੋਂ ਪੁਖਤਾ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ
ਕਿ ਅਨਵਰ ਮਸੀਹ ਜਿਹੜਾ ਫਰਾਰ ਹੋਇਆ, ਪਹਿਲਾ ਨੰਬਰ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦੀ ਕੀ ਮਜਬੂਰੀ ਸੀ, ਕਿਉਂ ਛੁਡਾਇਆ ਗਿਆ? ਸੋ ਇਹ ਕੈਪਟਨ ਅਮਰਿੰਦਰ ਸਿੰਘ ਦੀ ਦੋਗਲੀ ਪਾਲਿਸੀ, ਕੈਪਟਨ ਅਮਰਿੰਦਰ ਸਿੰਘ ਦੀ ਉਹ ਪਾਲਿਸੀ ਜਿਹੜੀ ਨਸ਼ਾ ਕਰਨ ਦੇ ਆਦੀ ਨੌਜਵਾਨਾਂ ਦੇ ਉੱਤੇ ਡਾਂਗ ਭਰਾ ਰਹੀ ਹੈ, ਜਿਹੜੀ ਨਸ਼ਾ ਕਰਨ ਵਾਲੇ ਬੇਕਸੂਰ ਨਸ਼ੇ ਦੀ ਆਦੀ ਹੋ ਚੁੱਕੇ ਅੱਧੀ ਗ੍ਰਾਮੀ ਵਾਲੇ ਨੌਜਵਾਨਾਂ ਨੂੰ ਫੜ FIR ਦਰਜ ਕਰਕੇ ਜੇਲ੍ਹਾਂ ਦੇ ਅੰਦਰ ਸੁੱਟ ਰਹੀ ਹੈ। ਤੇ ਦੂਜੇ ਪਾਸੇ ਅਸਲ ਦੇ ਵਿੱਚ ਪੰਜਾਬ ਦੇ ਅੰਦਰ ਚਿੱਟੇ ਦਾ ਕਾਰੋਬਾਰ ਕਰਨ ਵਾਲੇ ਵੱਡੇ ਮਗਰਮੱਛ ਇਹਨਾਂ ਦੀ ਸਰਪ੍ਰਸਤੀ ਹੇਠ ਜਿਹੜੇ ਆ ਉਹ ਪੁਲਿਸ ਦੇ ਵਿੱਚੋਂ ਰਿਹਾ ਕੀਤੇ ਜਾ ਰਹੇ ਆ। ਸੋ ਇਹਦੀ ਜਾਂਚ ਕੈਪਟਨ ਅਮਰਿੰਦਰ ਸਿੰਘ ਜੇ ਸੱਚਮੁੱਚ ਉਹ ਨਸ਼ਿਆਂ ਦੇ ਵਰਖਲਾਫ ਆਪਣੀ ਸਹੁੰ ਦੇ ਉੱਤੇ ਪੂਰੇ ਤੇ ਉਹ ਤੁਰੰਤ ਅਨਵਰ ਮਸੀਹ ਦੀ ਗ੍ਰਿਫਤਾਰੀ ਕਰਕੇ ਜਿਹੜਾ ਉਹਦਾ ਸਬੰਧ ਗੂੜੇ ਸਬੰਧ ਵਿਕਰਮ ਮਜੀਠੀਆ ਤੇ ਦੂਜੇ ਤੀਜੇ ਲੋਕਾਂ ਦੇ ਨਾਲ ਹੈਗੇ ਆ, ਉਹਨਾਂ ਦਾ ਚਿਹਰਾ ਬੇਨਕਾਬ ਕਰਕੇ ਉਹਨਾਂ ਨੂੰ ਚਾਰਜ ਕਰਨ। ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਜਾ ਰਹੇ ਨੇ ਤੇ ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਵੱਲੋਂ ਅਜੇ ਤੱਕ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ, ਜਿਸ ਕਾਰਨ ਬੁੱਧਵਾਰ ਨੂੰ ਕਿਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਲੁਧਿਆਣਾ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਗਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਮੁੱਚੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇਗਾ, ਪਰ ਅੱਜ ਤੱਕ ਸਿਰਫ 5 ਏਕੜ ਤੋਂ ਘੱਟ ਜ਼ਮੀਨ ਵਾਲਿਆਂ ਦਾ 2 ਲੱਖ ਤੱਕ ਦਾ ਕਰਜ਼ਾ ਹੀ ਮਾਫ ਕੀਤਾ ਗਿਆ, ਉਹ ਵੀ ਬਹੁਤ ਸੀਮਤ ਕਿਸਾਨਾਂ ਦਾ। ਉਹਨਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ, ਜਿਸ ਕਰਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੂਬੇ ਭਰ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਪੰਜਾਬ ਕੈਬਨਿਟ ਮੰਤਰੀਆਂ ਦੇ ਘਰ ਜਾ ਕੇ ਉਹਨਾਂ ਨੂੰ ਮੰਗ ਪੱਤਰ ਸੌਂਪੇ ਜਾ ਰਹੇ ਨੇ। ਅੱਜ ਅਸੀਂ ਸਾਰੇ ਪੰਜਾਬ ਦੇ ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਪੱਧਰੀ ਸੱਦੇ ਦੇ ਤਹਿਤ ਇਹ ਪ੍ਰੋਗਰਾਮ ਦਿੱਤਾ ਸੀ ਕਿ ਜਿੱਥੇ ਜ਼ਿਲ੍ਹੇ ਦਾ ਮੰਤਰੀ ਆ ਉਹਨੂੰ ਵੱਡਾ ਕਿਸਾਨਾਂ ਦਾ ਇਕੱਠ ਕਰਕੇ ਮੰਗ ਪੱਤਰ ਸੌਂਪਣੇ ਆ ਕਿ ਕਿਸਾਨਾਂ ਦਾ ਜਿਹੜਾ 2 ਲੱਖ ਦਾ ਕਰਜ਼ਾ 5 ਏਕੜ ਤੱਕ ਉਹਨੂੰ ਤੁਰੰਤ ਖਤਮ ਕੀਤਾ ਜਾਵੇ, ਕਿਉਂਕਿ ਕੈਪਟਨ ਸਰਕਾਰ ਆ ਜਿਹੜੀ ਇਹਨੇ ਗੱਦੀ ਤੇ ਬੈਠਣ ਸਾਰ ਤੋਂ ਪਹਿਲਾਂ ਚੋਣ ਵਾਅਦੇ ਕੀਤੇ ਸੀ ਕਿਸਾਨਾਂ ਨਾਲ ਕਿ ਸਮੁੱਚਾ ਕਰਜ਼ਾ ਕਿਸਾਨਾਂ ਮਜ਼ਦੂਰਾਂ ਦਾ ਖਤਮ ਕਰਾਂਗੇ, ਪਰ ਅੱਜ ਕੀ ਹੋ ਰਿਹਾ, ਇਹ 2 ਲੱਖ ਤਾਈਂ ਸਿਮਟ ਕੇ ਰਹਿ ਗਏ ਆ। ਉਹਦੇ 'ਚ ਵੀ ਹਲੇ 75% ਜਿਹੜੇ ਜੋ ਕਿਸਾਨ ਆ ਉਹ ਇਹ ਮਾਫੀ ਤੋਂ ਬਾਹਰ ਆ। ਅਸੀਂ ਬਹੁਤ ਗਿਰਾਂ ਫਾਰਮ ਭਰ ਕੇ ਦੇ ਚੁੱਕੇ ਹਾਂ, 3 ਦਿਨ ਦਾ ਧਰਨਾ DC ਦਫ਼ਤਰ ਲਾ ਚੁੱਕੇ ਹਾਂ, SDM ਨੂੰ ਘੇਰ ਚੁੱਕੇ ਹਾਂ, ਪਰ ਜਿਹੜੇ ਕਾਗਜ਼ਾ ਫਾਰਮਾਂ ਰੱਦੀ ਦੀ ਟੋਕਰੀ ਛੱਡ ਦਿੰਦੇ ਆ ਬਾਰ-ਬਾਰ। ਤੇ ਦੂਜੇ ਪਾਸੇ ਰੌਲਾ ਇਹ ਪਾਉਂਦੇ ਆ ਵੀ ਖਜ਼ਾਨਾ ਖਾਲੀ ਆ। ਅਸੀਂ ਮੰਗ ਕਰਦੇ ਹਾਂ 2 ਲੱਖ ਦਾ ਤੁਰੰਤ ਕਰਜ਼ਾ ਖਤਮ ਕਰਕੇ ਸਮੁੱਚਾ ਕਰਜ਼ਾ ਉਹਦੀ ਪੜਾਅਵਾਰ ਖਤਮ ਕਰਨ ਨੂੰ ਸ਼ੁਰੂ ਕੀਤੀ। ਵਿਜੀਲੈਂਸ ਵਿਭਾਗ ਦੀ ਟੀਮ ਨੇ ਬਰਨਾਲਾ ਵਿੱਚ ਤਾਇਨਾਤ ਇੱਕ ASI ਨੂੰ ਰੇਡ ਕਰ 20,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਉਹਨਾਂ ਨੂੰ ਜਸਵਿੰਦਰ ਕੌਰ ਨਾਮੀ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਖਿਲਾਫ ਦਰਜ ਇੱਕ ਮਾਮਲੇ ਦੀ ਜਾਂਚ ASI ਸੁਰਿੰਦਰਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਜਿਸ ਨੇ ਉਹਨਾਂ ਦੀ ਮਦਦ ਕਰਨ ਲਈ ਗੱਲ ਕਹੀ। ਸੁਰਿੰਦਰਪਾਲ ਸਿੰਘ ਨੇ ਉਕਤ ਲੋਕਾਂ ਦੀ ਮਦਦ ਕਰਨ ਲਈ ਉਹਨਾਂ ਤੋਂ 1 ਲੱਖ ਰੁਪਏ ਦੀ ਰਿਸ਼ਵਤ ਮੰਗੀ, ਪਰ ਆਖਿਰ ਵਿੱਚ ਸੌਦਾ 50,000 ਰੁਪਏ ਵਿੱਚ ਤੈਅ ਹੋ ਗਿਆ। ਜਸਵਿੰਦਰ ਕੌਰ ਨੇ ਪਹਿਲੀ ਕਿਸ਼ਤ ਦੇ 20,000 ਰੁਪਏ ਪਹਿਲਾਂ ਲੈ ਲਏ ਸਨ ਤੇ ਅੱਜ ਦੂਜੀ ਕਿਸ਼ਤ ਦੇ 20,000 ਰੁਪਏ ਲੈਣੇ ਸਨ। ਸ਼ਿਕਾਇਤ ਦੇ ਆਧਾਰ ਤੇ ਉਹਨਾਂ ਕਾਰਵਾਈ ਕਰਦੇ ਹੋਏ ASI ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ। ਜਸਵੀਰ ਕੌਰ ਉਰਫ ਰਾਜਵਿੰਦਰ ਕੌਰ ਢਿੱਲੋਂ ਨਗਰ ਬਰਨਾਲਾ ਦੀ ਰਹਿਣ ਵਾਲੀ ਹੈ। ਉਹਨੇ ਸਾਡੇ ਪਾਸ ਇੱਕ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਹਦੇ ਖਿਲਾਫ ਥਾਣਾ ਸਿਟੀ 'ਚ ਮੁਕੱਦਮਾ ਦਰਜ ਹੈ ਤੇ ਉਸ ਮੁਕੱਦਮੇ ਦੇ ਵਿੱਚ ਉਹਨੂੰ ਤੇ ਕੁਲਵਿੰਦਰ ਸਿੰਘ ਨੂੰ ਜਿਹੜੀ ਹਾਈ ਕੋਰਟ ਤੋਂ ਇੰਟਰਮ ਬੇਲ ਹੈ ਜਿਹੜੀ ਮਿਲੀ ਹੋਈ ਹੈ, ਅੰਤਰਮ ਜ਼ਮਾਨਤ ਮਿਲੀ ਹੋਈ ਹੈ, ਉਹਦੇ ਵਿੱਚ ਉਹਨੂੰ ਸ਼ਾਮਲ ਤਫਤੀਸ਼ ਕਰਕੇ ਤੇ ਉਹਦੀ ਜ਼ਮਾਨਤ ਕਰਾਉਣ ਵਿੱਚ ਉਹਦੀ ਮਦਦ ਕਰਨ ਤੇ ਕੁਲਵਿੰਦਰ ਸਿੰਘ ਦੀ ਮਦਦ ਕਰਨ ਦੇ ਬਦਲੇ ਜਿਹੜਾ ਉਹ ASI ਸੁਰਿੰਦਰਪਾਲ ਸਿੰਘ ਥਾਣਾ ਸਿਟੀ 2 ਬਰਨਾਲਾ ਹੈ ਉਹ 1 ਲੱਖ ਰੁਪਏ ਦੀ ਮੰਗ ਕਰ ਰਿਹਾ। ਉਹਦੀ ਦਰਖਾਸਤ ਆਉਣ ਤੇ ਅਸੀਂ ਇਹਦੀ ਵੈਰੀਫਿਕੇਸ਼ਨ ਕਰਾਈ। ਵੈਰੀਫਿਕੇਸ਼ਨ ਦੌਰਾਨ ਇਹ ਗੱਲ ਸਹੀ ਪਾਈ ਗਈ। ਉਹ 1 ਲੱਖ ਰੁਪਏ ਦੀ ਮੰਗ ਕਰਕੇ ਉਹਨੇ 50,000 ਰੁਪਏ ਸੌਦਾ ਕੀਤਾ ਤੇ 2,000 ਰੁਪਇਆ ਉਹਨੇ ਮੌਕੇ ਤੇ ਲੈ ਲਿਆ ਸੀ ਤੇ ਉਸ ਤੋਂ ਬਾਅਦ 20,000 ਰੁਪਏ ਦੀ ਰਿਸ਼ਵਤ ਉਹਨੇ ਕੱਲ੍ਹ 4 ਫਰਵਰੀ ਨੂੰ ਜਿਹੜਾ ਸੀ ਉਹ ਮਦਈ ਜਿਹੜੀ ਜਸਵੀਰ ਕੌਰ ਹੈ ਉਹਦੇ ਘਰੇ ਆ ਕੇ ਹਾਸਲ ਕੀਤੀ ਤੇ ਹਾਸਲ ਕਰਨ ਤੇ ਉਹਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕਰਕੇ ਉਹਦੇ ਤੋਂ ਜਿਹੜੀ ਹੈ 20,000 ਰੁਪਏ ਰਿਸ਼ਵਤ ਦੀ ਰਕਮ ਦੀ ਬਰਾਮਦਗੀ ਕੀਤੀ ਗਈ ਹੈ। ਇਸ ਸੰਬੰਧ ਵਿੱਚ ASI ਸੁਰਿੰਦਰਪਾਲ ਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵਿਖੇ ਜਿਹੜਾ PC ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਲੁਧਿਆਣਾ ਵਿੱਚ ਬੀਤੀ ਦੇਰ ਰਾਤ ਹੋਟਲ ਪਾਰਕ ਬਲੂ ਵਿਖੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਇਸ ਰੇਡ ਦੌਰਾਨ ਪੁਲਿਸ ਨੂੰ ਹੋਟਲ ਵਿੱਚ 16 ਜੋੜੇ ਇਤਰਾਜ਼ਯੋਗ ਹਾਲਤ ਵਿੱਚ ਮਿਲੇ, ਜਿਸ ਤੋਂ ਬਾਅਦ ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਤੇ ਹੋਟਲ ਦੇ ਮਾਲਕ ਤੇ ਮਾਮਲਾ ਦਰਜ ਕਰ ਲਿਆ। ਇਸ ਸੰਬੰਧੀ ਸਾਈਬਰ ਕ੍ਰਾਈਮ ACP ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ। ਇਹ ਜੀ ਹੋਟਲ ਪਾਰਕ ਬਲੂ ਹੈ। ਉੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਇਮੋਰਲ ਟ੍ਰੈਫਿਕਿੰਗ ਦੀ ਐਕਟੀਵਿਟੀਜ਼ ਉੱਥੇ ਚੱਲ ਰਹੀਆਂ ਨੇ। ਸੋ ਉੱਥੇ ਰੇਡ ਕਰੀ ਹੈਗੀ ਹੈ। ਸਾਨੂੰ ਉੱਥੇ 16 ਦੇ ਲਗਭਗ ਲੜਕੀਆਂ ਔਰ 16 ਹੀ ਮੁੰਡੇ, ਇੱਕ ਕਪਲ ਸੀਗੇ ਜਿਹੜੇ ਕੰਪਰੋਮਾਈਜ਼ ਸਿਚੁਏਸ਼ਨ ਸਾਨੂੰ ਉੱਥੇ ਮਿਲੇ ਨੇ ਔਰ ਇੱਥੇ ਓਨਰ ਨੂੰ ਵੀ ਅਸੀਂ ਅਰੈਸਟ ਕਰਿਆ ਹੈਗਾ ਐਂਡ ਇਹਨਾਂ ਦੇ ਅਗੇਂਸਟ ਜਿਹੜੀ ਹੈ ਲੀਗਲ ਕਾਰਵਾਈ ਕੀਤੀ ਜਾਏਗੀ। ਕਿਹੜੇ ਹੋਟਲ ਦੇ ਹੋਟਲ ਪਾਰਕ ਬਲੂ ਜਿਹੜਾ ਹੋਰ ਵੀ ਹੋਟਲ ਜਿਹਦੀ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਹੋਏਗੀ ਜੀ ਵੀ ਵਿਲ ਰੀਡ ਆਲ ਦ ਪਲੇਸਿਸ। ਮੈਡਮ ਮਾਮਲਾ ਦਰਜ ਹਾਂਜੀ ਜੀ ਇਨ ਪ੍ਰੋਸੈਸ ਹੈ ਜੀ ਸਾਰਾ। ਮੈਡਮ ਇਹ ਜੋੜੇ ਸੀ ਕਿ ਹਾਂਜੀ ਬਿਲਕੁਲ ਕਪਲ ਸੀਗੇ ਜੀ। ਹੋਰ ਜੋੜਿਆਂ ਤੋਂ ਇਲਾਵਾ ਸਾਰੇ ਕਪਲਸ ਸੀਗੇ ਜੀ। ਬਾਕੀ ਹੁਣ ਅਸੀਂ ਵੈਰੀਫਾਈ ਵੀ ਕਰ ਰਹੇ ਹੈਗੇ ਆ। ਜੋ ਵੀ ਔਨ ਰਿਕਾਰਡ ਆਏਗਾ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ। ਕਿੰਨੇ ਜੋੜੇ ਟੋਟਲ? 16 ਜੀ। ਤੇ ਇਸ ਹੁਣ ਤੱਕ ਦੀਆਂ ਖਬਰਾਂ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਲੋਕ ਸਭਾ ਵਿੱਚ ਫੇਰ ਗੁੰਜਿਆ ਰਾਮ ਮੰਦਿਰ ਦਾ ਮੁੱਦਾ। PM ਮੋਦੀ ਨੇ ਅਯੋਧਿਆ ਵਿੱਚ ਰਾਮ ਜਨਮ ਭੂਮੀ ਨਾਲ ਸੰਬੰਧਿਤ ਟਰਸਟਬੰਦੀ ਦੱਸੇ ਵੇਰਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਯੋਧਿਆ ਵਿੱਚ ਐਕਵਾਇਰ ਕੀਤੀ 67 ਏਕੜ ਜ਼ਮੀਨ ਰਾਮ ਮੰਦਿਰ ਟਰਸਟ ਨੂੰ ਦਿੱਤੀ। ਸੁੰਨੀ ਵਕਫ ਬੋਰਡ ਨੂੰ 5 ਏਕੜ ਜ਼ਮੀਨ ਦੇਣ ਦੀ ਵੀ ਕਹੀ ਗੱਲ। ਦਿੱਲੀ ਚੋਣਾਂ ਵਿੱਚ ਭਗਵੰਤ ਮਾਨ ਦਾ ਦਾਅਵਾ, ਕਿਹਾ ਦਿੱਲੀ ਚੋਣਾਂ ਜਿੱਤ 2022 ਵਿੱਚ ਪੰਜਾਬ ਵਿੱਚ ਆਪ ਦੀ ਸਰਕਾਰ ਬਣਨੀ ਤੈਅ। ਕੈਪਟਨ ਅਮਰਿੰਦਰ ਸਿੰਘ ਤੇ ਵੀ ਵਿੰਨੇ ਨਿਸ਼ਾਨੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ 11 ਲੱਖ ਨੌਕਰੀਆਂ ਤੇ ਸਸਤੀ ਬਿਜਲੀ ਦੇਣ ਦੇ ਦਾਅਵੇ ਨੂੰ ਲੋਕ ਇਨਸਾਫ ਪਾਰਟੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਦਿੱਤਾ ਹਾਸੋਹੀਣਾ ਕਰਾਰ। ਕਿਹਾ ਦਿੱਲੀ ਦੇ ਲੋਕ ਸਮਝਦਾਰ ਨੇ ਤੇ ਜਾਣਦੇ ਨੇ ਕਿ ਸੱਚਾਈ ਕੀ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਲਗਾਏ ਇਲਜ਼ਾਮਾਂ ਤੇ ਲੌਂਗੋਵਾਲ ਨੇ ਵੀ ਦਿੱਤਾ ਮੋੜਵਾਂ ਜਵਾਬ। ਕਿਹਾ ਇੱਕ ਗੁਰਸਿੱਖ ਨੂੰ ਝੂਠ ਬੋਲਣਾ ਸ਼ੋਭਾ ਨਹੀਂ ਦਿੰਦਾ। ਤੇ ਬੱਬਰ ਖਾਲਸਾ ਦੇ ਨਾਮ ਤੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਹਰਿਆਣਾ ਦੀ ਜਗਾਦਰੀ ਦੇ ਰਹਿਣ ਵਾਲੇ ਹਰਸ਼ਦੀਪ ਸਮੇਤ 3 ਨੌਜਵਾਨ ਚੜੇ ਪੁਲਿਸ ਅੜਿੱਕੇ। ਮੋਹਾਲੀ ਪੁਲਿਸ ਨੇ ਅਦਾਲਤ ਵਿੱਚ ਕੀਤਾ ਪੇਸ਼। ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ਵਿੱਚ। ਇਸ ਦੇ ਨਾਲ ਹੀ TV 84 ਦਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।